ਅਸਲਾਮੁਅਲੈਕਮ। ਉਹਨਾਂ ਦੇ ਨਾ ਪਰਮੇਸ਼ਵਰ ਦੀ ਮਾਇਆ, ਕਿਤੇ ਧੁੱਪ ਤੇ ਕਿਤੇ ਛਾਇਆ, ਕਿਤੇ ਨਾ ਬਾਰਿਸ਼ਾਂ ਦੇ ਨਾਲ ਸਲਾਬ ਦੇ ਵਿੱਚ ਹਰ ਸ਼ੈ ਰੁੜੀ ਜਾਂਦੀ ਹੈ, ਤੇ ਕਿਤੇ ਅੱਜ ਵੀ ਲੋਕ ਇਸੇ ਆਸ 'ਚ ਬੈਠੇ ਨੇ ਵੀ ਰੱਬ ਨਾ ਰਹਿਮਤ ਦੀਆਂ ਚਾਰ ਕਣੀਆਂ ਦੇ ਦੇ। ਇਹ ਸਾਰੇ ਕੁਦਰਤ ਦੇ ਰੰਗ ਨੇ। ਸਾਡੇ ਜਿਹੜੇ ਪਹਾੜੀ ਇਲਾਕੇ ਨੇ ਨਾ, ਉੱਥੇ ਸਲਾਬ ਦੀ ਵਜ੍ਹਾ ਤੋਂ ਲੋਕਾਂ ਦਾ ਨਾ ਬੜਾ ਜਾਨੀ ਮਾਲੀ ਨੁਕਸਾਨ ਹੋ ਗਿਆ, ਤੇ ਮਗਰੋਂ ਜਿਹੜੇ ਸਾਡੇ ਪੰਜਾਬ ਦੇ ਦਰਿਆ ਨੇ ਨਾ, ਇਹਨਾਂ 'ਚ ਵੀ ਪਾਣੀ ਚੜ੍ਹ ਗਿਆ, ਤੇ ਉੱਥੋਂ ਦੇ ਜਿਹੜੇ ਲੋਕ ਦਰਿਆ ਦੇ ਲਾਗੇ ਬੈਠੇ ਨੇ ਉਹਨਾਂ ਨੂੰ ਵੀ ਚਾਹੀਦਾ ਜਾਨ ਹੈ ਤੇ ਜਾਨ ਹੈ, ਆਪਦੀ ਜਾਨ ਦੀ ਤੇ ਆਪਦੀ ਮਾਲ ਦੀ ਹਿਫਾਜ਼ਤ ਕਰੋ। ਤੇ ਸਾਡੀ ਜਿਹੜੀਆਂ ਸਰਕਾਰਾਂ ਨੇ ਤੇ ਸਾਡੀ ਇੰਤਜ਼ਾਮੀਆਂ ਹੈ, ਉਹਨਾਂ ਨੂੰ ਵੀ ਚਾਹੀਦਾ ਬਾਅਦ 'ਚ ਨਾ ਗੋਂਗਲੂਆਂ ਤੋਂ ਮਿੱਟੀ ਝਾੜਨ ਦਾ ਕੋਈ ਫਾਇਦਾ ਨਹੀਂ। ਜੇ ਕਰਨਾ ਨਾ ਤੇ ਹੁਣ ਗਰੀਬਾਂ ਦਾ ਕੁਛ ਕਰੋ। ਜਿੱਥੇ ਦਰਿਆਵਾਂ ਦੇ ਬੰਦ ਕਮਜ਼ੋਰ ਨੇ ਉਹਨਾਂ ਨੂੰ ਮਜ਼ਬੂਤ ਕਰੋ, ਤੇ ਜਿੱਥੇ ਸਲਾਬ ਦਾ ਖਤਰਾ ਹੈ ਉੱਥੋਂ ਲੋਕਾਂ ਨੂੰ ਨਾ ਇਤਲਾਹ ਦੇ ਕੇ ਉਹਨਾਂ ਨੂੰ ਉੱਥੋਂ ਨਾ ਕਿਸੇ ਹੋਰ ਜਗ੍ਹਾ 'ਤੇ ਉਹਨਾਂ ਨੂੰ ਮੁੰਤਕਿਲ ਕਰ ਦਿਓ। ਤੇ ਬਾਅਦ 'ਚ ਆਖ ਦਿੰਦੇ ਨੇ ਇਹ ਜੀ ਤਕਦੀਰ 'ਚ ਘਾਟਾ ਹੈ। ਤਕਦੀਰ ਜਿਹੜੀ ਹੈ ਨਾ, ਰੱਬ ਆਪ ਆਂਦਾ ਮੇਥੋਂ ਮੰਗੋ, ਮੈਂ ਤੁਹਾਡੀ ਨਾ ਤਕਦੀਰ ਬਦਲਣ 'ਤੇ ਕਾਦਰ ਹਾਂ। ਤੇ ਸਾਨੂੰ ਨਾ ਸੋਚ ਸਮਝ ਕੇ ਮੰਗਣਾ ਚਾਹੀਦਾ। ਕੋਈ ਘੜੀ ਵੀ ਨਾ ਕਬੂਲੀਅਤ ਦੀ ਹੁੰਦੀ ਹੈ, ਤੇ ਮੂੰਹੋਂ ਗੱਲਾਂ ਉਹੋ ਜਿਹੀਆਂ ਕਰਨੀਆਂ ਚਾਹੀਦੀਆਂ, ਨਹੀਂ ਤੇ ਬਾਅਦ 'ਚ ਨਾ ਉਹ ਇੱਥੇ ਜਿਵੇਂ ਗੱਲ ਸੁਣਾਉਂਦੇ ਨੇ, ਸਾਡੇ ਪਿੰਡ ਨਾ ਕੋਈ ਮਾਈ ਸੀ, ਉਹਦਾ ਵਾਹਵਾ ਉੱਚਾ ਲੰਮਾ ਕੱਦ, ਤੇ ਉਹ ਆਂਦੀ ਰੱਬਾ ਮੀਂਹ ਪਾ ਮੇਰੇ ਨਾ ਕੰਨ ਕੰਨ ਜਿੱਦਾਂ। ਉਹ ਫਿਰ ਵੱਡੇ ਬੰਦੇ ਗੱਲ ਸੁਣਾਉਂਦੇ ਨੇ, ਇੰਨੀਆਂ ਬਾਰਿਸ਼ਾਂ ਹੋਈਆਂ ਵੀ ਪੈਲੀਆਂ ਦੇ ਵਿੱਚ ਨਾ ਲੱਖ ਲੱਖ ਪਾਣੀ ਖਲੋ ਗਿਆ, ਤੇ ਜਿਹੜੀਆਂ ਪੈਲੀਆਂ ਦੀਆਂ ਮਰੱਬਿਆਂ ਦੀਆਂ ਸੜਕੀਆਂ ਨਾ, ਉਹ ਲੋਕਾਂ ਵਿੱਚੋਂ ਵੱਡੀਆਂ ਵੀ ਪਾਣੀ ਨਾ ਕਿਸੇ ਪਾਸੇ ਨਿਕਲੇ। ਤੇ ਲੋਕ ਨਾ ਜਿਹੜੇ ਵੇਲਣੇ ਦੇ ਗੋੜ ਵਾਲੇ ਕੜਾਏ ਹੁੰਦੇ ਨੇ, ਉਹਨਾਂ ਦੇ ਵਿੱਚ ਨਾ ਪੱਠੇ ਪਾ ਕੇ ਉਹਨਾਂ ਨੂੰ ਪਾਣੀ ਦੇ ਵਿੱਚ ਖਿੱਚ ਕੇ ਲਿਆਉਂਦੇ ਸੀ। ਤੇ ਬਾਅਦ 'ਚ ਨਾ ਬੰਦੇ ਉਸ ਮਾਈ ਨੂੰ ਆਂਦੇ ਸੀ ਵੀ ਹੁਣ ਤੈਨੂੰ ਠੰਡ ਪੈ ਗਈ।